ਕੰਮ ਧੰਦਾ ਕਿਵੇਂ ਹੈ ਕਿ ਫਿਰ ਜਿਹੜਾ ਜ਼ਿੰਦਗੀਆਂ है नहीं काटा बहुत कम काटा है ही नहीं कम जमाई हो रहा ही नहीं है कम ਕਿੰਨੀ ਕੁ ਵਿਕਰੀ ਤੁਹਾਨੂੰ ਕੀ ਲੱਗਦਾ ਵੀ ਇਹਦੇ ਜਿਹੜਾ ਕੱਲ ਤੱਕ ਦੀਵਾਲੀ ਤੱਕ ਜਿਹੜਾ ਇਹ ਸਾਰਾ ਦੀਵਾ ਹੈ ਜਾਂ ਤੁਹਾਡਾ ਸਮਾਨ ਹੈ ਵਿਕੂਗਾ? देखो परमात्मा को पता है दा विके ना विके और देखो सानू तो मेर है नहीं विकूगा बाकी ये देखी जानी है ਬਾਕੀ ਜਿਹੜੇ ਵੱਡੀਆਂ ਗੱਡੀਆਂ ਤੇ ਆ ਰਿਹਾ ਗਾਹਕ ਉਹ ਦੀਵੇ ਕਿੰਨੇ ਕੁ ਲੈ ਕੇ ਜਾ ਰਿਹਾ? ਖੁੱਲੇ ਦੀਵੇ बस भी कोई 50 तो दिवे नहीं लेंदे सारे दिन भजे फिरते हैं सारे दिन काम करते हैं पर मेहनत बल्ले नहीं लेंदी ਦੀਵਾਲੀ ਨੂੰ ਦੀਵਿਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਪਰ ਹੌਲੀ-ਹੌਲੀ ਦੀਵੇ ਹੀ ਅਲੋਪ ਹੁੰਦੇ ਜਾ ਰਹੇ ਨੇ। ਜਦੋਂ ਦੀਆਂ ਇਲੈਕਟ੍ਰੋਨਿਕ ਲਾਈਟਾਂ ਬਾਜ਼ਾਰ ਵਿੱਚ ਆਈਆਂ ਨੇ ਉਦੋਂ ਦੇ ਦੀਵੇ ਤਾਂ ਮੰਨੋ ਜਿਵੇਂ ਕਿਤੇ ਨਜ਼ਰ ਹੀ ਨਹੀਂ ਆਉਂਦੇ। ਹੁਣ ਦੀਵਾਲੀ ਮੌਕੇ ਸਾਰਿਆਂ ਦੇ ਘਰਾਂ ਵਿੱਚ ਦੀਵਿਆਂ ਦੀ ਥਾਂ ਬਿਜਲੀ ਨਾਲ ਚੱਲਣ ਵਾਲੀਆਂ ਲਾਈਟਾਂ ਦੀ ਸਜਾਵਟ ਹੀ ਨਜ਼ਰ ਆਉਂਦੀ ਹੈ। ਇੱਕ ਸਮਾਂ ਸੀ ਜਦੋਂ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਘਰ 'ਚ ਦੀਵਿਆਂ ਨਾਲ ਰੋਸ਼ਨੀ ਕਰਦੇ ਸੀ ਪਰ ਹੁਣ ਜਿੱਥੇ ਇੱਕ ਪਾਸੇ ਲੋਕ ਇਲੈਕਟ੍ਰੋਨਿਕ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਨ ਲੱਗੇ ਨੇ ਉੱਥੇ ਹੀ ਕੁਮਿਆਰ ਜੋ ਕਿ ਦੀਵੇ ਬਣਾਉਂਦੇ ਨੇ ਦੀਵੇ ਨਾ ਵਿਕਣ ਕਾਰਨ ਉਹਨਾਂ ਦਾ ਕੰਮ ਠੱਪ ਹੋ ਗਿਆ। ਹੁਣ ਉਹਨਾਂ ਵੱਲੋਂ ਦੀਵੇ ਬਣਾਏ ਤਾਂ ਜਾਂਦੇ ਨੇ ਪਰ ਵਿਕਰੀ ਨਹੀਂ ਹੁੰਦੀ। ਦੀਵਾਲੀ ਮੌਕੇ ਸਾਡੇ ਪੱਤਰਕਾਰ ਵੱਲੋਂ ਜਦੋਂ ਬਾਜ਼ਾਰ ਦਾ ਦੌਰਾ ਕੀਤਾ ਗਿਆ ਤਾਂ ਇਸ ਮੌਕੇ ਦੀਵੇ ਬਣਾਉਣ ਵਾਲਿਆਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ। ਕੰਮ ਧੰਦਾ ਕਿਵੇਂ ਹੈ ਕਿ ਫਿਰ ਜਿਹੜਾ ਦੀਵਿਆਂ है नहीं काटा बहुत कम काटा है ही नहीं कम जमाई हो रहा ही नहीं है कम ਜਿਹੜਾ ਦੀਵੇ ਦਾ ਗਾਹਕ ਨਹੀਂ ਆ ਰਿਹਾ ਕੋਈ ਜਾਂ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਆ ਰਿਹਾ क्यों नहीं है महंगाई इतनी हैगी है महंगाई इतनी ज्यादा हो रही है कि दिए खरीदते ही नहीं लोग ਇਹ ਫਿਰ ਜਿਹੜੇ ਲੜੀਆਂ ਵਾਲੇ ਪਾਸੇ ਜਾ ਰਹੇ ਆ ਜਿਹੜੀਆਂ ਲੜੀਆਂ ਬਾਜ਼ਾਰ ਦੇ ਵਿੱਚ ਬਿਜਲੀ ਵਾਲੀਆਂ ਲੜੀਆਂ ਵਿਕਦੀਆਂ लड़ियां तो बिकदी होगी ਆਪਾਂ ਨੂੰ ਕੀ ਪਤਾ ਦੀਵੇ ਤਾਂ ਸਾਡੇ ਵਿਕਦੇ ਨਹੀਂ ਇੱਕ ਸਰੋਂ ਦੇ ਤੇਲ ਦਾ ਰੇਟ ਬਹੁਤ ਵੱਧ ਗਿਆ। ਸਰੋਂ ਦੇ ਤੇਲ ਕਰਕੇ 200 250 ਹੋਇਆ ਪਿਆ ਸਰੋਂ ਦੇ ਤੇਲ ਕਰਕੇ ਵੀ ਦੀਵਾ ਘੱਟ ਵਿਕ ਰਿਹਾ। ਹਾਂ ਲੋਕ ਲੈਂਦੇ ਨਹੀਂ ਹੈਗੇ ਕਹਿੰਦੇ ਤੇਲ ਮਹਿੰਗਾ ਹੈ ਤੇ ਗਾਹਕ ਆਉਂਦਾ ਤੁਹਾਡੇ ਕੋਲੇ ਜਿਵੇਂ ਹੁਣ ਰੰਗਦਾਰ ਦੀਵੇ ਰੱਖੇ ਆ ਤੁਸੀਂ ਆ ਜਿਹੜੇ ਦੀਵੇ ਸਾਰੇ ਰੱਖੇ ਔਰ ਗਾਏ ਕੋਈ ਆਂਦਾ ਕੋਈ ਕਦੇ ਆਂਦਾ ਘੰਟੇ ਬਾਅਦ 2 ਘੰਟੇ ਬਾਅਦ ਗਾਏ ਕਿੰਨੀ ਕੁ ਵਿਕਰੀ ਤੁਹਾਨੂੰ ਕੀ ਲੱਗਦਾ ਵੀ ਇਹਦੇ ਜਿਹੜਾ ਕੱਲ ਤੱਕ ਦੀਵਾਲੀ ਤੱਕ ਜਿਹੜਾ ਇਹ ਸਾਰਾ ਦੀਵਾ ਹੈ ਜਾਂ ਤੁਹਾਡਾ ਸਮਾਨ ਹੈ ਵਿਕੂਗਾ? अब देखो परमात्मा ਨੂੰ ਵੀ ਪਤਾ ਇਹਦਾ ਵਿਕੇ ਨਾ ਵਿਕੇ ਉਹ ਦੇਖੋ ਸਾਨੂੰ ਤਾਂ ਮੇਰ ਹੈ ਨਹੀਂ ਵੀ ਵਿਕੂਗਾ ਬਾਕੀ ਇਹ ਦੇਖੀ ਜਾਣੀ ਹੈ। ਇੱਕ ਜਿਹੜਾ ਕਿਸਾਨਾਂ ਦਾ ਕਰਕੇ ਜ਼ਿਮੀਂਦਾਰਾਂ ਦਾ ਜਿਹੜੀ ਫਸਲ ਆ ਕਾਫੀ ਖਰਾਬ ਹੋਈ ਹੈ ਕਿ ਉਹਦਾ ਵੀ ਲੱਗਦਾ ਅਸਰ ਹੋਊਗਾ? तो असर तो होगा किसानां की खराब होए फसल ते किसानां ਨੂੰ ਮਿਲੂਗਾ ਫੇਰ ਹੀ ਆਪਾਂ ਨੂੰ ਮਿਲੂਗਾ ਕੁਝ ਕਿਸਾਨਾਂ ਕੋਲੇ ਕੁਝ ਹੋਊਗਾ ਫੇਰ ਹੀ ਆਪਣੇ ਕੋਲੇ ਕੋਈ ਖਰੀਦ ਕੋਈ ਪੁਲਿਸ ਵਾਲਾ ਜਾਂ ਕਿਸੇ ਹੋਰ ਅਧਿਕਾਰੀ ਹੈ ਜਾਂ ਕਿਤੇ ਹੋਰ ਤੰਗ ਕਰਨ ਤਾਂ ਨਹੀਂ ਆਉਂਦੇ ਕੋਈ? ਜੀ ਨਹੀਂ ਸਾਨੂੰ ਕੋਈ ਤੰਗ ਨਹੀਂ ਕੀਤਾ ਨਾ ਸਮਾਨ ਵੇਚਣ ਵਾਸਤੇ ਸਾਨੂੰ ਕੋਈ ਨਹੀਂ ਇਤਰਾਜ਼ ਕਹਿੰਦੇ ਵੀ ਸਮਾਨ ਵੇਚੋ ਕਹਿੰਦੇ ਆ ਹਾਂਜੀ। ਬਾਕੀ ਜਿਹੜੇ ਵੱਡੀਆਂ ਗੱਡੀਆਂ ਤੇ ਆ ਰਿਹਾ ਗਾਹਕ ਉਹ ਦੀਵੇ ਕਿੰਨੇ ਕੁ ਲੈ ਕੇ ਜਾ ਰਿਹਾ? ਖੁੱਲੇ ਦੀਵੇ 10 20 ਕੋਈ 50 ਤੋਂ ਵੱਧ ਦੀਵੇ ਨਹੀਂ ਲੈਂਦੇ ਜਾਂ ਤੋਂ ਵੱਧ ਦੀਵੇ ਲੈਂਦੇ ਹੈ ਤੇ ਜਿਹੜੀ ਮਿਹਨਤ ਇਹ ਤੇ ਲੱਗਦੀ ਹੈ ਇਹ ਤੇ ਉਹ ਤਾਂ ਸਾਰੇ ਦਿਨ ਭੱਜੇ ਫਿਰਦੇ ਆ ਸਾਰੇ ਦਿਨ ਕੰਮ ਕਰਦੇ ਆ ਪਰ ਮਿਹਨਤ ਪੱਲੇ ਨਹੀਂ ਪੈਂਦੀ। ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਸਰਕਾਰਾਂ ਜ਼ਿੰਮੇਵਾਰ ਹੈ? ਸਿਸਟਮ ਜ਼ਿੰਮੇਵਾਰ ਹੈ? अब देखो कौन जिम्मेवार है ਸਰਕਾਰਾਂ ਹੀ ਹੈ। ਸਰਕਾਰਾਂ ਨੇ ਜਿਹੜਾ ਮਹਿੰਗਾਈ ਇੰਨੀ ਕਰਤੀ ਹੈ ਵੀ ਲੋਕ ਜਿਹੜਾ ਇਹਨਾਂ ਚੀਜ਼ਾਂ ਨੂੰ ਖਰੀਦਣ तो हैगी है लोग कहते महंगा इन्ना तेल हैगा दीवे इन्ने कितों लियावांगे तेल इन्ना महंगा तेल है गरीब लोग की करन बेचारा। ਬਾਈ ਜੀ ਜਿੱਥੇ ਮੁੱਖ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਵੀ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰੂਗਾ ਚਾਹੇ ਉਹ ਪੁਲਿਸ ਹੋਵੇ ਜਾਂ ਨਿਗਮ ਦੇ ਜਾਂ ਕਿਸੇ ਕਿਸਮ ਦੇ ਹੋਰ ਅਧਿਕਾਰੀ ਹੈ ਜਿਹੜੇ ਕੋਈ ਐਦਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ? ਨਹੀਂ ਸਾਨੂੰ ਤਾਂ ਕੋਈ ਨਹੀਂ ਤੰਗ ਕਰ ਰਿਹਾ ਇਸ ਟਾਈਮ ਨਾ ਕੋਈ ਪੁਲਿਸ ਤੰਗ ਕਰਦੀ ਨਾ ਕਮੇਟੀ ਵਾਲੇ ਤੰਗ ਕਰਦੇ ਆ ਕੋਈ ਨਹੀਂ ਤੰਗ ਕਰਦਾ। ਸੋ ਇੱਕ ਹੋਰ ਹੈ ਜਿਹੜਾ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈ ਨਾ ਕਿਸਾਨ ਅੰਦੋਲਨ ਕਰਕੇ ਜਾਂ ਕਿਸਾਨਾਂ ਕਰਕੇ ਤੁਹਾਨੂੰ ਲੱਗਦਾ ਤੁਹਾਡੇ ਕਾਰੋਬਾਰ ਤੇ ਜਾਂ ਤੁਹਾਡੇ ਕੰਮ ਤੇ ਪ੍ਰਭਾਵ ਪੈਂਦਾ ਕੋਈ? ਪੂਰਾ ਪ੍ਰਭਾਵ ਪੈਂਦਾ ਜੀ ਜੱਟਾਂ ਦੀ ਫਸਲ ਹੋਊਗੀ ਵਧੀਆ ਤਾਂ ਸਾਡਾ ਕੰਮ ਵਧੀਆ ਚੱਲਦਾ ਤੇ ਜੱਟਾਂ ਦੀ ਫਸਲ ਨਾ ਹੋਵੇ ਤਾਂ ਸਾਰਿਆਂ ਦਾ ਕੰਮ ਐਵੇਂ ਡਾਊਨ ਹੀ ਹੁੰਦਾ ਸਾਰਿਆਂ ਦਾ ਹੀ। ਐਤਕੀ ਜਿਹੜਾ ਗੁਲਾਬੀ ਸੁੰਡੀ ਕਰਕੇ ਜਿਹੜਾ ਨਰਮੇ ਦੀ ਫਸਲ ਆ ਉਹਦਾ ਬਹੁਤ ਨੁਕਸਾਨ ਹੋਇਆ ਬਹੁਤ ਸਾਰੇ ਜ਼ਿਮੀਂਦਾਰ ਆ ਜਿਹੜਾ ਇਸ ਕਰਕੇ ਆਤਮ ਹੱਤਿਆ ਵੀ ਕਰ ਗਏ ਆ ਉਹਦਾ ਵੀ ਪ੍ਰਭਾਵ ਲੱਗਦਾ? ਪੂਰਾ ਪ੍ਰਭਾਵ ਲੱਗਦਾ ਜੀ ਜ਼ਿਮੀਂਦਾਰਾਂ ਦੇ ਕੰਮ ਦਾ ਤੁਹਾਡੇ ਕਾਰੋਬਾਰ ਤੇ ਪੂਰਾ ਅਸਰ ਪੈ ਰਿਹਾ? ਪੂਰਾ ਅਸਰ ਪੈ ਰਿਹਾ ਸਾਡੇ ਜਿੱਥੇ ਮਹਿੰਗਾਈ ਦਾ ਅਸਰ ਇੱਕ ਨਾਰਮਲ ਇਨਸਾਨ ਤੇ ਪੈ ਰਿਹਾ ਹੈ ਉਸੇ ਗਰੀਬਾਂ ਦਾ ਜਿਹੜਾ ਜਿਨ੍ਹਾਂ ਦਾ ਰੁਜ਼ਗਾਰ ਹੀ ਪੂਰਾ ਇਸ
ਸਿਸਟਮ ਤੇ ਚੱਲਦਾ, ਚਾਹੇ ਉਹ ਦੀਵਿਆਂ ਦਾ ਕਾਰੋਬਾਰ ਹੋਵੇ ਚਾਹੇ ਕੋਈ ਹੋਰ ਕਾਰੋਬਾਰ ਹੋਵੇ, ਉਹਦੇ ਤੇ ਪੂਰੀ ਤਰ੍ਹਾਂ ਨਾਲ ਡਿਪੈਂਡ ਹੈ। ਸੋ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਸ ਮਹਿੰਗਾਈ ਕਰਕੇ ਜਿਹੜਾ ਜੀਣਾ ਉਹ ਦੁਸ਼ਵਾਰ ਹੋ ਗਿਆ। ਜਿਹੜੇ ਤਿਉਹਾਰ ਹੈ ਉਹ ਉਸ ਤਰੀਕੇ ਨਾਲ ਰੰਗੀਨ ਤੇ ਰੌਸ਼ਨੀ ਦੇ ਤਿਉਹਾਰ ਨਹੀਂ ਰਹੇ ਜਿਸ ਤਰੀਕੇ ਨਾਲ ਕਿ ਪੁਰਾਤਨ ਸਮੇਂ ਦੇ ਵਿੱਚ ਇਹ ਤਿਉਹਾਰ ਮਨਾਏ ਜਾਂਦੇ ਸੀ। ਦੇਖਦੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ। ਧੰਨਵਾਦ।